ਚੀਨ ਦੀ ਮਜ਼ਬੂਤ ਮਈਸ਼ਤ ਤੇ ਵੱਧਦੇ ਅਸਰ ਰਸੂਖ ਤੋਂ ਪਰੇਸ਼ਾਨ ਅਮਰੀਕਾ ਤੇ ਦੁਨੀਆ ਦੀਆਂ ਤਿੰਨ ਦੂਜੀਆਂ ਵੱਡੀਆਂ ਮਾਸ਼ੀ ਤਾਕਤਾਂ ਯਾਨੀ ਜਾਪਾਨ, ਆਸਟ੍ਰੇਲੀਆ ਤੇ ਭਾਰਤ ਮਿਲ ਕੇ ਚੀਨ ਦਾ ਮਾਸ਼ੀ ਮੁਕਾਬਲਾ ਕਰਨ ਲਈ ਇਕੱਠੇ ਹੋ ਰਹੇ ਨੇ ਤੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਮੁਤਬਾਦਲ ਕੋਈ ਮਨਸੂਬਾ ਬਣਾਉਣ ਦਾ ਸੋਚ ਰਹੇ ਨੇ ਤਾਂ ਕਿ ਮੁਸਤਕਬਲ ਵਿੱਚ ਚੀਨ ਦੀ ਮਾਸ਼ੀ ਇਜਾਰਾਦਾਰੀ ਤੋਂ ਬਚਿਆ ਜਾ ਸਕੇ। ਇਹਨਾਂ ਚਾਰ ਮੁਲਕਾਂ ਦੇ ਗਰੁੱਪ ਜਿਹਨੂੰ ਕੁਆਡ ਦਾ ਨਾਂ ਦਿੱਤਾ ਗਿਆ ਹੈ, ਇਹਨਾਂ ਦੇ ਵਜ਼ਰਾਏ ਖਾਰਜਾ ਟੋਕੀਓ ਵਿੱਚ ਹੋਣ ਵਾਲੀ ਮੁਲਾਕਾਤ ਵਿੱਚ ਇਸ ਮਸਲੇ ਤੇ ਤਫਸੀਲੀ ਗੌਰ ਕਰ ਰਹੇ ਨੇ, ਲੇਕਿਨ ਫਿਲਹਾਲ ਇਹਨਾਂ ਦੇ ਕੋਲ ਚੀਨ ਦੀ ਮਾਸ਼ੀ ਤਰੱਕੀ ਨੂੰ ਰੋਕਣ ਦਾ ਕੋਈ ਠੋਸ ਮਨਸੂਬਾ ਮੌਜੂਦ ਨਹੀਂ। ਟੋਕੀਓ ਵਿੱਚ ਹੋਣ ਵਾਲੀ ਇਸ ਮੁਲਾਕਾਤ ਤੋਂ ਬਾਅਦ ਸ਼ਾਇਦ ਹੀ ਮਿਲ ਕੇ ਇਹ ਕੋਈ ਐਸਾ ਮਨਸੂਬਾ ਸਾਹਮਣੇ ਲਿਆਉਣ ਵਿੱਚ ਕਾਮਯਾਬ ਹੋ ਜਾਣ ਜਿਹਨੂੰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਮੁਤਬਾਦਲ ਆਖਿਆ ਜਾ ਸਕੇ, ਕਿਉਂਕਿ ਚੀਨ ਨੇ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੇ 70 ਮੁਲਕਾਂ ਵਿੱਚ ਇਸ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਅਰਬਾਂ ਡਾਲਰਸ ਖਰਚ ਕੀਤੇ ਨੇ ਤੇ ਉਹ ਇਸ ਮਨਸੂਬੇ ਦੇ ਉੱਤੇ ਮਜ਼ੀਦ ਵੀ ਖਰਚਾ ਕਰਦਾ ਜਾ ਰਿਹਾ ਹੈ ਤੇ ਬੜੀ ਤੇਜ਼ੀ ਨਾਲ ਇਹ ਮਨਸੂਬੇ ਮੁਕੰਮਲ ਹੋ ਰਹੇ ਨੇ। ਦੂਜੇ ਪਾਸੇ ਅਮਰੀਕਾ, ਜਾਪਾਨ, ਆਸਟ੍ਰੇਲੀਆ ਤੇ ਭਾਰਤ ਟੋਕੀਓ ਵਿੱਚ ਬੈਠੇ ਅਜੇ ਸਿਰਫ ਸੋਚ ਹੀ ਰਹੇ ਨੇ ਕਿ ਚੀਨ ਨੂੰ ਕਿਵੇਂ ਰੋਕਿਆ ਜਾਵੇ। ਦੁਨੀਆ ਭਰ ਦੇ ਮਈਸ਼ਤਦਾਨ ਆਖਦੇ ਨੇ ਕਿ ਜੇ ਇਹ ਚਾਰ ਮੁਲਕ ਚੀਨ ਦੇ ਮੁਕਾਬਲੇ ਵਾਸਤੇ ਮੈਦਾਨ ਵਿੱਚ ਉਤਰਨਗੇ ਤੇ ਫਿਰ ਚੀਨ ਵੀ ਇਹਨਾਂ ਦੇ ਖਿਲਾਫ ਆਪਣੀਆਂ ਮਾਸ਼ੀ ਪਾਲਿਸੀਆਂ ਸਾਹਮਣੇ ਲਿਆ ਸਕਦਾ ਹੈ ਤੇ ਉਹਨਾਂ ਦਾ ਨੁਕਸਾਨ ਵੀ ਇਹਨਾਂ ਮੁਲਕਾਂ ਨੂੰ ਸਹਿਣਾ ਪਵੇਗਾ। ਮਿਸਾਲ ਦੇ ਤੌਰ ਤੇ ਮੌਜੂਦਾ ਮਾਸ਼ੀ ਸੂਰਤ-ਹਾਲ ਦੇਖੀ ਜਾਵੇ ਤੇ ਇਹ ਚਾਰੋਂ ਮੁਲਕ ਚੀਨ ਕੋਲੋਂ ਅਰਬਾਂ ਡਾਲਰਾਂ ਦਾ ਸਮਾਨ ਖਰੀਦਦੇ ਨੇ ਤੇ ਜੇ ਚੀਨ ਅਮਰੀਕਾ ਮਾਸ਼ੀ ਜੰਗ ਜ਼ਿਆਦਾ ਮੁਲਕਾਂ ਵਿੱਚ ਫੈਲੇਗੀ ਤੇ ਫਿਰ ਇਹਦਾ ਨੁਕਸਾਨ ਵੀ ਉਹਨਾਂ ਸਾਰਿਆਂ ਨੂੰ ਸਹਿਣਾ ਪਵੇਗਾ। ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਹੋਰਾਂ ਨੇ ਤੇ ਆਖ ਦਿੱਤਾ ਹੈ ਕਿ ਪਾਕਿਸਤਾਨ ਦਾ ਮਾਸ਼ੀ ਮੁਸਤਕਬਲ ਹੁਣ ਚੀਨ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕਮ ਅਜ਼ ਕਮ ਪਾਕਿਸਤਾਨ ਨੂੰ ਪਤਾ ਚੱਲ ਗਿਆ ਹੈ ਕਿ ਕੋਈ ਕੁਝ ਵੀ ਕਰ ਲਵੇ, ਹੁਣ ਚੀਨੀ ਮਈਸ਼ਤ ਦੀ ਕਾਮਯਾਬੀ ਦਾ ਰਸਤਾ ਰੋਕਣਾ ਮੁਮਕਿਨ ਨਹੀਂ ਰਿਹਾ ਤੇ ਜੇ ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਇੰਡੀਆ ਨੂੰ ਲੱਗਦਾ ਹੈ ਕਿ ਉਹ ਚੀਨ ਦੀ ਮਈਸ਼ਤ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਨੇ ਤੇ ਉਹ ਕੋਸ਼ਿਸ਼ ਕਰਕੇ ਵੇਖ ਲੈਣ।